ਜਿੱਦਾਂ ਕਿ ਟਾਈਟਲ ਤੋਂ ਤੇ ਥੰਬਨੇਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੋਣਾ ਵੀ ਸਾਡੀ ਅੱਜ ਦੀ ਵੀਡੀਓ ਸਨਾ ਯੂਸਫ ਕਤਲ ਕੇਸ ਦੇ ਬਾਰੇ 'ਚ। ਇਹ ਵੀਡੀਓ ਸਾਨੂੰ ਬਣਾਉਣ ਦੀ ਲੋੜ ਕਿਉਂ ਪਈ, ਇਸੇ ਮੁੱਦੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਉਸ ਤੋਂ ਪਹਿਲਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਕਿੱਦਾਂ ਸਾਰੇ ਵੀਰ ਭਰਾ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰੇ। ਸਾਰੇ ਦੁਆ ਕਰਿਆ ਕਰੋ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਮੈਂ ਆਪਣੀ ਵੀਡੀਓ ਉੱਥੋਂ ਹੀ ਸ਼ੁਰੂ ਕਰੂੰਗਾ ਵੀ ਮੈਨੂੰ ਇਹ ਵੀਡੀਓ ਬਣਾਉਣ ਦੀ ਲੋੜ ਕਿਉਂ ਪਈ। 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਜ਼ਿਹਨ ਦੇ ਵਿੱਚ ਇੱਕ ਗੁੰਮਾ ਜਿਹਾ ਬਣਦਾ ਰਿਹਾ ਵੀ ਵੀਡੀਓ ਬਣਾਵਾਂ ਨਾ ਬਣਾਵਾਂ, ਕੀ ਕਰਾਂ। ਉਹਦੀ ਵਜ੍ਹਾ ਹੈਗੀ ਆ ਵੀ ਜਦੋਂ ਅਸੀਂ ਬਹੁਤ ਸਾਰੀ ਵੀਡੀਓ ਦੇ ਵਿੱਚ ਇਹ ਗੱਲ ਕੀਤੀ ਆ ਵੀ ਪਾਕਿਸਤਾਨ ਇੱਕ ਸੇਫ ਕੰਟਰੀ ਆ, ਇੱਕ ਮਹਿਫੂਜ਼ ਮੁਲਕ ਆ ਤੇ ਸੂਬਾ ਪੰਜਾਬ ਵੀ ਉਹਦਾ ਇੱਕ ਹਿੱਸਾ ਆ ਤੇ ਸੇਫ ਮਹਿਫੂਜ਼ ਸੂਬਾ ਆ। ਤੇ ਜਦੋਂ ਇਦਾਂ ਦਾ ਕੋਈ ਵਾਕਿਆ ਹੋਵੇ, ਅਫਸੋਸਨਾਕ ਵਾਕਿਆ ਜਦੋਂ ਹੋਵੇ ਨਾ, ਜਿਹੜਾ ਕਿ ਇੰਟਰਨੈਸ਼ਨਲ ਮੀਡੀਆ ਤੱਕ ਵੀ ਜਿਹਦੀਆਂ ਗੱਲਾਂ ਹੋਣ ਲੱਗ ਜਾਣ, ਤੇ ਫਿਰ ਸਾਡੇ ਅੱਗੇ ਇੱਕ ਸਵਾਲ ਖੜਾ ਜ਼ਰੂਰ ਹੁੰਦਾ। ਉਹ ਸਵਾਲ ਕੋਈ ਕਰੇ ਜਾਂ ਨਾ ਕਰੇ। ਅੰਦਰ ਤਾਂ ਹੈ ਨਾ, ਅੰਦਰ ਤਾਂ ਇੱਕ ਇਨਸਾਨ ਅੰਦਰ ਵੀ ਤਾਂ ਵਸਦਾ ਨਾ। ਉਹ ਤਾਂ ਇਹ ਸਵਾਲ ਕਰਦਾ ਨਾ ਵੀ ਦੱਸ ਬਈ ਕਿੰਨਾ ਕੁ ਮਹਿਫੂਜ਼ ਹੈ ਇਹ ਮੁਲਕ ਤੇ ਕਿੰਨਾ ਕੁ ਮਹਿਫੂਜ਼ ਹੈ ਇਹ ਸੂਬਾ। ਤੇ ਬਸ ਉਹੀ ਗੱਲ ਲੈ ਕੇ ਹਾਜ਼ਰ ਹਾਂ। ਜੂਨ ਦੀ 2 ਤਰੀਕ ਨੂੰ ਇਸਲਾਮਾਬਾਦ ਦੇ ਵਿੱਚ ਮੇਰਾ ਖਿਆਲ ਹੈ G11 ਦੇ ਵਿੱਚ ਇੱਕ ਬਹੁਤ ਅਫਸੋਸਨਾਕ ਵਾਕਿਆ ਪੇਸ਼ ਆਂਦਾ ਵੀ ਇੱਕ ਮੁੰਡਾ ਉਮਰ ਹਯਾਤ ਉਰਫ ਕਾਕਾ, ਉੱਥੇ ਇੱਕ 17 ਸਾਲਾ ਜਿਹੜੀ ਇੱਕ ਜਵਾਨ ਬੱਚੀ ਖੂਬਸੂਰਤ, ਉਹਨੂੰ ਬੇਦਰਦੀ ਦੇ ਨਾਲ ਕਤਲ ਕਰ ਦਿੰਦਾ। ਉਹਦੇ ਸੀਨੇ ਦੇ ਵਿੱਚ 2 ਗੋਲੀਆਂ ਮਾਰਦਾ ਤੇ ਆਪ ਉੱਥੋਂ ਫਰਾਰ ਹੋ ਜਾਂਦਾ। ਫੜਿਆ ਵੀ ਗਿਆ ਹੁਣ ਤਾਂ ਖੈਰ। ਉਸ ਤੋਂ ਪਹਿਲਾਂ ਉਹ 2 ਜੂਨ ਤੋਂ 2 ਦਿਨ ਪਹਿਲਾਂ ਤਕਰੀਬਨ 31 ਮਈ ਨੂੰ ਵੀ ਪਹਿਲਾਂ ਵੀ ਉੱਥੇ ਪਹੁੰਚਦਾ ਆ। ਇੱਕ ਲੈਂਡ ਕਰੂਜ਼ਰ ਲਾ ਲਓ, ਪਰਾਡੋ ਗੱਡੀ ਕਹਿ ਲਓ, ਜਾਂ ਫਿਰ ਤੁਸੀਂ ਫਾਰਚੂਨਰ ਕਹਿ ਲਓ, ਕਿਰਾਏ ਦੇ ਉੱਤੇ ਲੈ ਕੇ ਉੱਥੇ ਪਹੁੰਚਦਾ ਉਹਦੀ ਸਾਲਗਿਰਹ ਦੇ ਉੱਤੇ। ਉਦਣ ਵੀ ਉਹਨੂੰ ਮਿਲਣੇ ਤੋਂ ਇਨਕਾਰ ਹੋ ਜਾਂਦਾ ਆ। ਫਿਰ ਉਸ ਤੋਂ ਪਹਿਲਾਂ ਵੀ ਕਹਿੰਦੇ ਉਹ ਫੋਨ ਵਗੈਰਾ ਦੇ ਉੱਤੇ ਉਹਦੇ ਨਾਲ ਰਾਬਤੇ ਕਰਦਾ ਰਹਿੰਦਾ ਆ ਤੇ ਉਹ ਮੁਸਲਸਲ ਇਨਕਾਰ ਕਰਦੀ ਰਹਿੰਦੀ। ਤੇ IG ਇਸਲਾਮਾਬਾਦ ਵੱਲੋਂ ਵੀ ਜਿਹੜਾ ਬਿਆਨ ਸਾਹਮਣੇ ਆਂਦਾ ਉਹਦੇ ਵਿੱਚ ਵੀ ਇਹੀ ਗੱਲ ਆਂਦੀ ਆ ਕਿ ਇਹ ਰਿਪੀਟਡ ਰਿਜੈਕਸ਼ਨ ਦਾ ਕੇਸ ਹੈਗਾ, ਵੀ ਬਾਰ-ਬਾਰ ਇਨਕਾਰ ਕਰਨ ਦੀ ਵਜ੍ਹਾ ਤੋਂ ਉਹ ਉਸ ਬੱਚੀ ਨੂੰ ਕਤਲ ਕਰ ਦਿੰਦਾ। ਉਮਰ ਹਯਾਤ ਉਰਫ ਕਾਕਾ ਫੈਸਲਾਬਾਦ ਦਾ ਰਹਿਸ਼ੀ। ਅੱਲਾਹ ਪਾਕ ਜੀ ਉਸ ਬੱਚੀ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮਕਾਮ ਦੇਵੇ। ਇਹ ਪਹਿਲਾ ਕੇਸ ਨਹੀਂ ਹੈਗਾ। ਇੱਥੇ ਇੱਕ ਲੰਬੀ ਲਾਈਨ ਲੱਗੀ ਹੋਈ ਆ ਪਿੱਛੇ, ਜਿਹੜੇ ਇਹ ਬੱਚੀਆਂ ਦੇ ਬਾਰੇ 'ਚ, ਜਿਹੜਾ ਬੱਚੀਆਂ ਦਾ ਕਤਲ ਆ ਜਾਂ ਜਿਹੜਾ ਸਾਡੇ ਚਾਈਲਡ ਅਬਿਊਜ਼ਸ ਆ, ਇਹ ਇੱਕ ਲੰਬੀ ਲਾਈਨ ਆ। ਇਹ ਪਹਿਲਾ ਕਤਲ ਨਹੀਂ ਹੈਗਾ। ਇੱਥੇ ਸਾਡੇ ਲਾਗੇ ਧਾਗੇ ਸਾਡੇ ਕੰਨਾਂ 'ਚ ਅਕਸਰ ਆਵਾਜ਼ ਪੈਂਦੀ ਰਹਿੰਦੀ ਆ। ਇਹ ਤਾਂ ਬੱਚੀ ਜਿਹੜੀ ਆ ਸਨਾ ਯੂਸਫ ਆ, ਇਹ ਤਾਂ ਟਿਕਟੋਕ ਦੇ ਉੱਤੇ ਵੀ ਮਸ਼ਹੂਰ ਸੀਗੀ ਤੇ ਇੰਸਟਾਗ੍ਰਾਮ ਤੇ ਵੀ ਮਸ਼ਹੂਰ ਸੀਗੀ। ਟਿਕਟੋਕ ਤੇ ਇਹਦੇ ਕਹਿੰਦੇ ਆ ਕਿ ਮਿਲੀਅਨ ਦੇ ਨੇੜੇ ਫਾਲੋਵਰ ਸੀਗੇ ਤੇ ਇੰਸਟਾਗ੍ਰਾਮ ਤੇ ਵੀ 5 ਲੱਖ ਦੇ ਕਰੀਬ ਫਾਲੋਵਰ ਹੈਗੇ ਆ। ਇਹ ਤਾਂ ਮਸ਼ਹੂਰ ਸੀ। ਇਹੋ ਜਿਹਾ ਕੇਸ ਤਾਂ ਉਹ ਸਾਰਿਆਂ ਦੀ ਨਜ਼ਰਾਂ 'ਚ ਆ ਜਾਂਦਾ ਵੀ ਹਕੂਮਤਾਂ, ਸਰਕਾਰਾਂ, ਹਰ ਸ਼ੈ ਇਕੱਠੀ ਹੋ ਕੇ ਦੇ ਪਿੱਛੇ ਲੱਗ ਗਈ। ਚਲੋ ਉਹ ਫੜਿਆ ਗਿਆ, ਅੱਲਾ ਉਹਨੂੰ ਉਹਦੇ ਕੈਫਰੇ ਕਰਤਾਰ ਤੱਕ ਵੀ ਪਹੁੰਚਾਵੇ, ਸਾਡੀ ਇਹ ਦੁਆ ਆ। ਪਰ ਸਾਡੇ ਇਸ ਮੁਲਕ ਦੇ ਵਿੱਚ ਇਸ ਗੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਗੱਲ ਕਰੂੰਗਾ ਵੀ ਸਾਡੇ ਇੱਥੇ ਵੀ ਆਵਾਜ਼ਾਂ ਸਾਡੇ ਕੰਨਾਂ 'ਚ ਪੈਂਦੀਆਂ ਰਹਿੰਦੀਆਂ। ਜਿਹੜੇ ਕੇਸ ਥਾਣਿਆਂ ਕਚਹਿਰੀਆਂ ਤੱਕ ਪਹੁੰਚਦੇ ਹੀ ਨਹੀਂ, ਰਜਿਸਟਰਡ ਹੀ ਨਹੀਂ ਹੁੰਦੇ। ਇਹ ਜਿਹੜੇ ਬੱਚੀਆਂ ਦੇ ਜਿਹੜੇ ਕੇਸ ਆ ਨਾ, ਇਹ 2 ਤਰ੍ਹਾਂ ਦੇ ਹੁੰਦੇ ਆ। ਇੱਥੇ ਸਾਡੇ ਪੰਜਾਬ ਦੇ ਵਿੱਚ ਲਾ ਲਓ, ਪਾਕਿਸਤਾਨ ਦੇ ਵਿੱਚ ਲਾ ਲਓ, ਇਹ 2 ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਗੈਰ ਦੇ ਨਾਂ ਤੇ ਓਨਰ ਉਹਦੇ ਵਿੱਚ, ਜਾਂ ਫਿਰ ਹੁੰਦੇ ਆ ਵੀ ਜਿਹੜਾ ਇਸ਼ਕ, ਦੋਸਤੀ, ਪਿਆਰ, ਮੁਹੱਬਤ ਦੇ ਵਿੱਚ। ਇਹਦੀ 2 ਹੀ ਵਜੂਹਾਤਾਂ ਜਿਹੜੀਆਂ ਨਾ ਉਹ ਸਾਹਮਣੇ ਆਉਂਦੀਆਂ। ਬਹੁਤ ਸਾਰੇ ਲੋਕਾਂ ਦੀ ਇੱਥੇ ਗੈਰਤ ਜਾਗ ਜਾਂਦੀ ਆ ਜਦੋਂ ਕੋਈ ਇਹੋ ਜਿਹਾ ਮਸਲਾ ਬਣਦਾ ਬੱਚੀ ਦਾ। ਪਹਿਲਾਂ ਕਿਸੇ ਨੇ ਨਹੀਂ ਤਵੱਜਾ ਦੇਣੀ, ਲੇਕਿਨ ਜਦੋਂ ਕੋਈ ਇਹੋ ਜਿਹਾ ਮਸਲਾ ਬਣ ਜੇ, ਕੋਈ ਟਿਕਟੋਕ ਤੇ ਕੋਈ ਵੀਡੀਓ ਬਣ ਜੇ ਜਾਂ ਕੋਈ ਹੋਰ ਇਹੋ ਜਿਹਾ ਮਸਲਾ ਬਣ ਜੇ, ਤੇ ਇਹ ਤਾਂ ਫਿਰ ਇੱਕ ਦੋਸਤੀ ਦਾ ਚੱਕਰ ਸੀ ਨਾ। ਇਸ ਕਿਸ ਵਜ੍ਹਾ ਤੋਂ ਹੋਇਆ ਵੀ ਬੱਚੀ ਨੇ ਪਿਆਰ ਮੁਹੱਬਤ ਦੇ ਵਿੱਚ ਇਨਕਾਰ ਕਰਤਾ ਵੀ ਮੈਂ ਬਈ ਤੇਰੇ ਨਾਲ ਦੋਸਤੀ ਨਹੀਂ ਕਰਨਾ ਚਾਹੁੰਦੀ। ਲਓ ਜੀ, ਹਾਲੇ ਤੱਕ ਜਿਹੜੀ ਵਜ੍ਹਾ ਸਾਹਮਣੇ ਆਈ ਹੈ ਨਾ ਉਹ ਇਹੀ ਆ। ਕਰਾਚੀ ਦੇ ਵਿੱਚ ਵੀ ਅੱਗੇ 4 ਖਵਾਤੀਨ ਨੂੰ ਜਿਹੜਾ ਨਾ ਉਹਨਾਂ ਦੇ ਗਲੇ ਕੱਟ ਦਿੱਤੇ ਸੀਗੇ। ਇੱਕ ਭਤੀਜਾ ਲਾ ਲਓ ਜਾਂ ਕੋਈ ਚਾਚਾ ਲਾ ਲਓ, ਉਹਨੇ ਉਹ ਵੀ ਬੱਚੀ ਟਿਕਟੋਕ ਦੀ ਵੀਡੀਓ ਬਣਾਉਂਦੀ ਸੀ, ਉਹਨੇ 4 ਦੇ ਉਹਦੀ ਵਾਲਦਾ ਸਮੇਤ
ਚਾਰਾਂ ਦੇ ਗਲੇ ਕੱਟਤੇ ਵੀ ਤੁਸੀਂ ਇਹਨੂੰ ਰੋਕਦੇ ਨਹੀਂ। ਉਹਦੀ ਵੀ ਗੈਰਤ ਜਾਗ ਉੱਠੀ ਸੀਗੀ। ਫਿਰ ਇਸ ਤੋਂ ਬਾਅਦ ਇੱਕ ਨੂਰ ਮੁਕੱਦਮ ਤੇ ਜ਼ਾਹਰ ਜਾਫਰ ਵਾਲਾ ਸੀਗਾ ਕੇਸ, ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਇਰਲ ਰਿਹਾ। ਇਕਰਾ ਆਜ਼ਮ ਸੀ ਇੱਕ ਬੱਚੀ, ਜਿਹਨੂੰ ਉਹਦੇ ਮਾਮੂ ਦਾ ਜਿਹੜਾ ਬੇਟਾ ਸੀ ਉਹਨੇ ਜਿਹੜਾ ਆ ਕਤਲ ਕਰਤਾ ਸੀ। ਇਹ ਇੱਕ ਲੰਬੀ ਲਾਈਨ ਆ। ਅਗਰ ਜੇ ਮੈਂ ਇਹ ਹੈਗੀਆਂ ਗੈਰਤ ਦੇ ਨਾਮ ਵਾਲੇ, ਤੇ ਇਦਾਂ ਦੇ ਵੀ ਆ ਜਿਹੜੇ ਪਿਆਰ ਮੁਹੱਬਤ ਅਨਕਾਰ ਦੇ ਵਿੱਚ ਇਹ ਵੀ ਕੇਸਾਂ ਦੀ ਇੱਕ ਲੰਬੀ ਲਾਈਨ ਹੈਗੀ ਆ। ਸਾਡੇ ਇੱਥੇ ਔਰਤ ਜਿਹੜੀ ਆ ਨਾ, ਅਸੀਂ ਸਾਡਾ ਜਿਹੜਾ ਇਹ ਮੁਆਸ਼ਰਾ, ਇਹ ਮੇਰੀ ਗੱਲ ਬਹੁਤ ਸਾਰੇ ਲੋਕਾਂ ਨੂੰ ਨਾ ਚੁਭੂਗੀ, ਗੁੱਸਾ ਵੀ ਲੱਗੂਗਾ ਵੀ ਇੱਥੇ ਅਗਰ ਔਰਤ ਇਨਕਾਰ ਕਰਦੀ ਹੈ ਨਾ ਕਿਸੇ ਵੀ ਮਾਮਲੇ ਦੇ ਵਿੱਚ, ਸਾਡਾ ਜਿਹੜਾ ਇੱਥੇ ਘਰੇਲੂ ਨਿਜ਼ਾਮ ਆ ਖੜਾ ਹੀ ਸਿਰਫ ਇੱਕ ਗੱਲ ਤੇ ਆ ਵੀ ਔਰਤ ਅਗਰ ਇਨਕਾਰ ਨਾ ਕਰੇ। ਜੇ ਔਰਤ ਇਨਕਾਰ ਕਰਦੀ ਆ ਨਾ ਤੇ ਸਮਝ ਲਓ ਉਹਦੀ ਖੈਰ ਕੋਈ ਨਹੀਂ ਹੈਗੀ। ਤੇ ਜੇ ਇਹਦੇ ਤੇ ਕੋਈ ਆਵਾਜ਼ ਚੁੱਕਦਾ ਤੇ ਅਸੀਂ ਉਹਨੂੰ ਬੁਰਾ ਭਲਾ ਵੀ ਕਹਿੰਦੇ ਆ, ਅਸੀਂ ਉਹਦੇ ਵੀ ਖਿਲਾਫ ਅਸੀਂ ਸਖਤ ਐਕਸ਼ਨ ਲੈਂਦੇ ਆ। ਜਿੱਦਾਂ ਕਿ ਆ ਖਵਾਤੀਨ ਵਾਲਾ ਲੌਂਗ ਮਾਰਚ ਹੋ ਗਿਆ, ਉਹਦੇ ਤੇ ਵੀ ਤੁਸੀਂ ਦੇਖਦੇ ਆ ਕਿ, ਤੇ ਨਾਲੇ ਇਹ ਇੱਕ ਨਹੀਂ ਹੈ, ਤੁਸੀਂ ਕਿਸੇ ਮੁਲਕ ਨਾਲ ਜੰਗ ਲੜ ਸਕਦੇ ਆ, ਤੁਸੀਂ ਸੂਬੇ ਨਾਲ ਜੰਗ ਲੜ ਲੂੰਗੇ, ਤੁਸੀਂ ਕਿਸੇ ਸ਼ਹਿਰਾਂ ਦੀ ਜੰਗ ਲੜ ਲੂੰਗੇ, ਲੇਕਿਨ ਇਹ ਜ਼ੇਨਾਂ ਨਾਲ ਜੰਗ ਕਿੱਦਾਂ ਲੜੋਗੇ ਜਿਹੜੇ ਕਿ ਇਹ ਜ਼ੇਨੀ ਮਰੀਜ਼ ਆ। ਇਹ ਇੱਕ ਨਹੀਂ ਹੈ। ਤੁਸੀਂ ਇਹ ਨਾ ਸਮਝੋ ਕਿ ਇਹ ਉਮਰ ਹਯਾਤ ਉਰਫ ਕਾਕਾ ਇਹ ਇੱਕ ਹੈਗਾ। ਤੇ ਜੇ ਤੁਸੀਂ ਹੋਰ ਵੀ ਉਮਰ ਹਯਾਤ ਉਰਫ ਕਾਕਾ ਦੇਖਣੇ ਆ ਨਾ, ਤੇ ਉਹਨ ਵੀਡੀਓਜ਼ ਦੇ ਥੱਲੇ ਜਾ ਕੇ ਦੇਖੋ ਜਿਹੜੇ ਕਿ ਇਹ ਕਮੈਂਟ ਕਰ ਰਹੇ ਆ ਕਿ ਇਹ ਬਹੁਤ ਚੰਗਾ ਹੋਇਆ, ਇੱਦਾਂ ਹੋਰ ਹੋਣਾ ਚਾਹੀਦਾ, ਇਹ ਗੰਦ ਸਾਫ਼ ਹੋਣਾ ਚਾਹੀਦਾ। ਬਹੁਤ ਸਾਰੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਕਮੈਂਟ ਉੱਥੇ ਮੌਜੂਦ ਆ। ਤੇ ਅਗਰ ਜੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਯਾਰ ਇਸ ਬੱਚੀ ਦਾ ਕਸੂਰ ਕੀ ਆ, ਕਹਿੰਦੇ ਆ ਜੀ ਮੁਹੱਬਤ ਤੋਂ ਇਨਕਾਰੀ, ਉਹ ਤਾਂ ਉਮਰ ਹਯਾਤ ਉਰਫ ਕਾਕਾ ਕਹਿੰਦਾ ਨਾ, ਲੇਕਿਨ ਦੂਸਰੇ ਕਹਿੰਦੇ ਆ ਕਿ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਟਿਕਟੌਕ ਤੇ ਇੰਸਟਾਗ੍ਰਾਮ ਦੇ ਉੱਤੇ ਫਹਾਸ਼ੀ ਫੈਲਾਈ। ਮੈਂ ਉਸ ਬੱਚੀ ਦੀ ਵੀਡੀਓ ਜਾ ਕੇ ਦੇਖੀਆਂ, ਪਹਿਲਾਂ ਮੈਂ ਕੋਈ ਨਹੀਂ ਵੀਡੀਓ ਦੇਖੀਆਂ, ਲੇਕਿਨ ਮੈਂ ਹੁਣ ਜਦੋਂ ਦੇਖੀਆਂ ਮੈਨੂੰ ਉਹਨਾਂ ਦੇ ਵਿੱਚ ਇਹੋ ਜਿਹੀ ਕੋਈ ਸ਼ੈ ਨਜ਼ਰ ਨਹੀਂ ਆਈ ਹੈਗੀ ਵੀ ਕੋਈ ਮੈਨੂੰ ਕੋਈ ਵਲਗੈਰਿਟੀ ਜਾਂ ਕੋਈ ਇਹੋ ਜਿਹਾ ਕੋਈ ਨਿਜ਼ਾਮ ਮੈਨੂੰ ਨਜ਼ਰ ਨਹੀਂ ਆਇਆ। ਹੋਵੇ ਵੀ ਕਿਸੇ ਦੀ ਜ਼ਿੰਦਗੀ ਖਤਮ ਕਰਨੇ ਦਾ ਇਖਤਿਆਰ ਕਿਸੇ ਕੋਲ ਨਹੀਂ ਹੈ। ਇਹ ਰੱਬ ਦਾ ਤੇ ਉਸ ਬੰਦੇ ਦਾ ਮਾਮਲਾ ਹੁੰਦਾ ਆ, ਜਾਂ ਉਸ ਬੱਚੀ ਦਾ, ਕੋਈ ਵੀ ਹੋਵੇ, ਉਹਦੇ ਮਾਲਕ ਦੇ ਨਾਲ ਮਾਮਲੇ ਹੁੰਦੇ ਆ। ਇਹਦੇ ਵਿੱਚ ਇਖਤਿਆਰ ਇਹ ਜਿਹੜਾ ਸਾਨੂੰ ਇਹ ਗੈਰਤ ਜਾਗ ਜਾਂਦੀ ਹੈ ਨਾ ਬੰਦਿਆਂ ਦੀ, ਇਹ ਪਹਿਲੇ ਨਹੀਂ ਸੋਚਦੇ, ਪਹਿਲੇ ਉਹਨਾਂ ਗੱਲਾਂ ਦੇ ਉੱਤੇ ਕਾਬੂ ਪਾਇਆ ਜਾਵੇ। ਘਰ ਦੇ ਵਿੱਚ ਇਹੋ ਜਿਹਾ ਨਿਜ਼ਾਮ ਹੋਣਾ ਚਾਹੀਦਾ ਆ। ਜੇ ਮੈਂ ਗੱਲ ਕਰਾਂ ਨਾ ਵੀ ਪਾਕਿਸਤਾਨ ਦੇ ਵਿੱਚ ਪਿਛਲੇ ਸਾਲ 2024 ਦੇ ਵਿੱਚ ਵੀ ਕਿੰਨੇ ਕੇਸ ਜਿਹੜੇ ਰਜਿਸਟਰਡ ਹੋਏ ਆ, ਉਹ 7000 ਤੋਂ ਉੱਤੇ ਆ ਜਿਹੜੇ ਇਹ ਬੱਚਿਆਂ ਦੇ ਬਾਰੇ 'ਚ ਜਿਹੜੇ ਕੇਸ ਹੈਗੇ। ਤੇ ਇਹ ਰਿਪੋਰਟ ਜਿਹੜੀ ਆ ਨਾ SSDO ਦੀ ਰਿਪੋਰਟ ਆ, ਤੇ ਇੱਕ ਹੋਰ ਰਿਪੋਰਟ ਆ HRC ਦੀ। ਉਹਦਾ ਕਹਿਣਾ ਇਹ ਹੈਗਾ ਆ ਕਿ ਜਿਹੜੇ ਪਿਛਲੇ ਸਾਲ ਜਿੰਨੇ ਕੇਸ ਆ ਉਹਦੇ ਵਿੱਚ 350 ਬਾਲਗ ਲੜਕੀਆਂ ਦੇ ਕੇਸ। ਇੱਕ ਕੇਸ ਹਰ ਰੋਜ਼ ਦਾ ਬਣਦਾ, ਜੇ ਤੁਸੀਂ ਹਿਸਾਬ ਲਓ ਵੀ ਛੁੱਟੀ ਕੋਈ ਨਹੀਂ, ਵੀ ਇਹ ਹਾਲਾਤ ਆ। ਤੇ ਜਿਨ੍ਹਾਂ ਦੇ ਇੱਥੋਂ ਕੇਸ ਹਲੇ, ਮੈਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਆ ਵੀ ਅਦਾਲਤਾਂ ਤੱਕ ਜਾਂ ਉਹਨਾਂ ਤੱਕ ਪਹੁੰਚਦੇ ਹੀ ਨਹੀਂ, ਉਹ ਤਾਂ ਉੱਥੇ ਰਜਿਸਟਰਡ ਵੀ ਨਹੀਂ ਕਰਾਉਣ ਜਾਂਦੇ ਆ, ਕਹਿੰਦੇ ਹੈਗੇ ਆ ਉਹਦੇ 'ਚ ਵੀ ਸਾਡੀ ਬਦਨਾਮੀ ਹੈ। ਉਹ ਕੇਸਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਜੇ ਅਸੀਂ ਗੱਲ ਕਰੀਏ ਨਾ ਕਿ ਇਹ ਹੁੰਦਾ ਕਿਉਂ ਆ, ਹੋ ਕਿਉਂ ਰਿਹਾ, ਉਹਦੀ ਬਹੁਤ ਸਾਰੀ ਵਜੂਹਾਤਾਂ ਹੈਗੀਆਂ ਜਿਹੜੀ ਕਿ ਮੇਰੇ ਆਪਣੇ ਜ਼ਿਹਨ ਦੇ ਵਿੱਚ 2-4 ਹੈਗੀਆਂ। ਉਹਦੇ ਬਾਰੇ 'ਚ ਅਸੀਂ ਗੱਲ ਕਰੀਏ ਨਾ ਵੀ ਸਾਡੇ ਜਿਹੜੇ ਟੀਨਏਜਰ ਆ ਨਾ, ਉਹਨਾਂ ਦੇ ਆਈਡੀਅਲ ਬਦਲ ਗਿਆ। ਪਹਿਲੇ ਲੋਕਾਂ ਦਾ ਆਈਡੀਅਲ ਹੁੰਦਾ ਸੀ ਕੋਈ ਡਾਕਟਰ, ਇੰਜੀਨੀਅਰ ਜਾਂ IT ਦਾ ਜਾਂ ਕਿਸੇ ਵੀ ਸ਼ੋਬੇ ਦਾ ਕੋਈ ਵੱਡਾ ਜਿਹੜਾ ਕੋਈ ਤਕੜਾ ਨਾਮ ਆ ਨਾ, ਉਹ ਬੱਚਿਆਂ ਦੇ ਆਈਡੀਅਲ ਹੁੰਦੇ ਸੀ। ਘਰ 'ਚ ਨਿਆਣਿਆਂ ਨੂੰ ਜਦੋਂ ਪਹਿਲੇ ਪੁੱਛੀਦਾ ਸੀ ਨਾ ਕਿ ਤੂੰ ਕੀ ਬਣੂਗਾ, ਤੇ ਨਿਆਣੇ ਕਹਿੰਦੇ ਹੁੰਦੇ ਸੀ ਕਿ ਮੈਂ ਪਾਇਲਟ ਬਣੂਗਾ। ਤੇ ਜੇ ਅੱਜ ਦੇ ਨਿਆਣਿਆਂ ਨੂੰ ਪੁੱਛੀਏ ਨਾ ਵੀ ਤੂੰ ਵੱਡਾ ਹੋ ਕੇ ਕੀ ਬਣੂਗਾ, ਉਹ ਕਹੂਗਾ ਮੈਂ ਯੂਟਿਊਬਰ ਬਣੂਗਾ, ਮੈਂ ਸੋਸ਼ਲ ਮੀਡੀਆ, ਮੈਂ ਟਿਕਟੌਕਰ ਬਣੂਗਾ। ਸਾਡੇ ਆਈਡੀਅਲ ਬਦਲ ਗਏ। ਸਾਡਾ ਆਈਡੀਅਲ ਜੇ ਤੁਸੀਂ ਸਮਝੋ ਨਾ ਕਿ ਡਾਕਟਰ ਅਬਦੁਲ ਕਬੀਰ ਖਾਨ ਜਾਂ ਡਾਕਟਰ ਕੋਈ ਹੋਰ ਵੱਡਾ ਡਾਕਟਰ ਹੋਵੇ, ਕੋਈ ਇੰਜੀਨੀਅਰ ਹੋਵੇ, ਕੋਈ ਫੌਜੀ ਹੋਵੇ, ਕੋਈ ਸਿਆਸਤਦਾਨ ਹੋਵੇ, ਨਾ, ਇਹ ਤੁਹਾਡੀ ਬਿਲਕੁਲ ਸੋਚ ਗਲਤ ਹੈਗੀ ਆ। ਸਾਡੇ ਜਿਹੜੇ ਹੁਣ ਬੱਚਿਆਂ ਦੇ ਆਈਡੀਅਲ ਆ ਨਾ, ਉਹ ਸਾਡੇ ਸੋਸ਼ਲ ਮੀਡੀਆ ਸਟਾਰ ਹੈਗੇ ਆ, ਟਿਕਟੌਕਰ ਹੈਗੇ ਆ, ਯੂਟਿਊਬਰ ਹੈਗੇ ਆ। ਉਹਨਾਂ 'ਚ ਵੀ 2 ਕੈਟੇਗਰੀਆਂ। ਇੱਕ ਯੂਟਿਊਬਰ ਹੈਗੇ ਆ ਜਿਹੜੇ ਕਿ ਸਾਡੇ ਕਲਚਰ ਦੀ ਗੱਲ ਕਰਦੇ ਆ, ਜਾਂ ਕੋਈ ਉਹਨਾਂ ਦੇ ਵਿੱਚ ਮੈਂ ਤੁਹਾਡੇ ਅੱਗੇ ਨਾਮ ਰੱਖਦਾ ਜਿੱਦਾਂ ਕਿ ਜਿਨ੍ਹਾਂ ਨੂੰ ਮੈਂ ਜਾਣਦਾ, ਮੈਂ ਉਹਨਾਂ ਦੀ ਉਹ ਗੱਲ ਕਰਨੀ ਆ ਵੀ ਜੇ ਅਸੀਂ ਇਹ ਸੋਚੀਏ ਨਾ ਵੀ ਨਾਸਰ ਢਿੱਲੋਂ ਕਿਸੇ ਦਾ ਆਈਡੀਅਲ ਨਹੀਂ ਹੈਗਾ, ਸੇਬੀ ਹਿਜਰਾ ਆਈਡੀਅਲ ਨਹੀਂ ਹੈਗਾ, ਵਕਾਰ ਭਿੰਡਰ, ਅੰਜਮ ਸਰੋਇਆ, ਜਿੰਨੇ ਵੀ ਸਾਡੇ ਇਹ
ਜਿਹੜੇ ਸਾਡੇ ਹੱਕ ਸੱਚ ਦੀ ਗੱਲ ਨੂੰ ਅੱਗੇ ਰੱਖਦੇ ਆ ਜਾਂ ਸਾਡਾ ਕਲਚਰ ਅੱਗੇ ਦਿਖਾਉਂਦੇ ਆ ਨਾ, ਜੇ ਅਸੀਂ ਸਮਝੀਏ ਨਾ ਕਿ ਇਹ ਅੱਜ ਦੀ ਸਾਡੀ ਟੀਨਏਜਰਾਂ ਦੇ ਆਈਡੀਅਲ ਹੈਗੇ ਆ, ਬਿਲਕੁਲ ਗਲਤ ਗੱਲ ਹੈਗੀ ਆ। ਇਹ ਉਹਨਾਂ ਦੇ ਆਈਡੀਅਲ ਨਹੀਂ ਹੈਗੇ। ਉਹਨਾਂ ਦੇ ਆਈਡੀਅਲ ਹੈਗੇ ਆ ਰਜਬ ਭੱਟ, ਸਿਸਟਰਾਲੋ ਜੀ, ਡੱਕੀ ਭਾਈ, ਨਾਨੀ ਵਾਲਾ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਨਾਮ। ਤੇ ਉਹਦੇ ਵਿੱਚ ਵੀ ਅੱਗੇ ਦੋ ਕੈਟਾਗਰੀਆਂ ਹੈਗੀਆਂ। ਉਹਦੇ ਵਿੱਚ ਵੀ ਇਹ ਗੱਲ ਨਹੀਂ ਹੈਗੀ ਕਿ ਲੋਕ ਉਹਨਾਂ ਦੀ, ਇਹ ਬੱਚੇ ਸਾਡੇ ਉਹਨਾਂ ਦੀ ਕਿਸੇ ਗੱਲ ਤੋਂ ਮੁਤਾਸਰ ਆ, ਉਹਨਾਂ ਦੀ ਵੀਡੀਓ ਤੋਂ ਮੁਤਾਸਰ ਆ ਜਾਂ ਉਹਨਾਂ ਦੇ ਨਾ, ਇਹ ਉਹਨਾਂ ਦੇ ਲਾਈਫ ਸਟਾਈਲ ਤੋਂ ਮੁਤਾਸਰ ਆ ਕਿ ਗੱਡੀਆਂ, ਕਾਰਾਂ, ਲਗਜ਼ਰੀ ਮਹੱਲ ਤੇ ਇਹ ਉਹ ਹੋਟਲਿੰਗ, ਦੂਸਰੇ ਮੁਲਕਾਂ ਦੇ ਵਿੱਚ ਘੁੰਮਣਾ ਆਉਣਾ ਜਾਣਾ। ਸਾਡੇ ਅੱਜ ਕੱਲ੍ਹ ਦੇ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਹ ਗੱਲ ਵੜ ਗਈ ਹੋਈ ਆ ਵੀ ਕੋਈ ਕਾਰੋਬਾਰ, ਕੋਈ ਪ੍ਰਾਈਵੇਟ ਨੌਕਰੀ, ਕੋਈ ਸਰਕਾਰੀ ਨੌਕਰੀ ਸਾਨੂੰ ਇਹ ਸਹੂਲਤਾਂ, ਸਾਨੂੰ ਇਹ ਜ਼ਿੰਦਗੀ ਮੈਸਰ ਨਹੀਂ ਕਰ ਸਕਦੀ ਜਿਹੜੀ ਕਿ ਸਾਨੂੰ ਯੂਟਿਊਬਰ ਜਾਂ ਸਾਨੂੰ ਆਪਣੀ ਲਾਈਫ ਦਿਖਾ ਕੇ ਜਾਂ ਸਾਨੂੰ ਨੱਚ ਗਾਣਾ ਕਰਕੇ, ਫਾਸ਼ੀ ਫਲਾ ਕੇ ਜਾਂ ਇਹ ਚੀਜ਼ਾਂ ਸਾਨੂੰ ਪੈਸਾ ਦੇ ਸਕਦੀਆਂ ਔਰ ਜ਼ਿਆਦਾ ਪੈਸਾ ਦੇ ਸਕਦੀਆਂ। ਇਹ ਗੱਲ ਸਾਡੇ ਬੱਚਿਆਂ ਦੇ ਜ਼ਿਹਨਾਂ ਦੇ ਵਿੱਚ ਵੜ ਗਈ ਹੋਈ ਆ। ਇਸ ਗੱਲ ਦਾ ਭਾਵੇਂ ਤੁਸੀਂ ਗੁੱਸਾ ਕਰਿਓ ਜਾਂ ਮੇਰੇ ਨਾਲ ਕੀ ਕਰੋ, ਇਹ ਫੈਕਟਰ ਮੌਜੂਦ ਹੈਗਾ। ਤੇ ਇਸੇ ਗੱਲ ਦਾ ਸ਼ਿਕਾਰ ਇਹ ਬੱਚੀ ਜਿਹੜੀ ਕਿ ਚਿਤਰਾਲ ਦੀ ਰਹਿਣ ਵਾਲੀ ਸੀ ਤੇ ਰਹਿੰਦੀ ਵੈਸੇ ਇਸਲਾਮਾਬਾਦ ਸੀਗੀ। ਇਹਨਾਂ ਦੇ ਜਿਹੜੇ ਵਾਲਦ ਸਾਹਿਬ ਆ ਕਹਿੰਦੇ ਆ ਕਿ ਉਹਨਾਂ ਨੇ ਵੀ ਆਪਣੀ ਔਲਾਦ ਨੂੰ ਬੜੇ ਉਹਦੇ ਨਾਲ, ਉਹ ਆਪ ਇੱਕ ਸੋਸ਼ਲ ਵਰਕਰ ਆ ਤੇ ਉਹਨਾਂ ਦਾ ਵੀ ਇਹੀ ਹੈ। ਤੇ ਇਸ ਬੱਚੀ ਨੇ ਵੀ ਮੈਡੀਕਲ ਦੀ ਸਟੂਡੈਂਟ ਸੀਗੀ, ਡਾਕਟਰ ਬਣਨ ਦੇ ਖਾਬ ਆਪਣੀ ਅੱਖਾਂ ਦੇ ਵਿੱਚ ਸਜਾਏ ਹੋਏ ਸੀਗੇ, ਜਿਨ੍ਹਾਂ ਨੂੰ ਕਿ 1 ਮਿੰਟ ਦੇ ਵਿੱਚ ਇਸ ਬੇਗੈਰਤ ਨੇ ਮਲੀਆ ਮੇਟ ਕਰ ਦਿੱਤਾ, ਖਾਨਦਾਨ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਅੱਲਾਹ ਪਾਕ ਇਹਨੂੰ ਕੈਫਰੇ ਕਿਰਦਾਰ ਤੱਕ ਪਹੁੰਚਾਵੇ। ਤੇ ਦੂਜੀ ਗੱਲ ਇਹ ਹੈਗੀ ਆ ਵੀ ਉਸ ਤੋਂ ਬਾਅਦ ਇੱਕ ਅਮਲ ਆਂਦਾ ਵੀ ਸਾਡਾ ਇੱਥੇ ਦਾ ਅਦਾਲਤੀ ਨਿਜ਼ਾਮ, ਸਾਡੇ ਇੱਥੇ ਜੁਰਮ ਦੀ ਸਜ਼ਾ ਨਹੀਂ ਹੈਗੀ। 98% ਬੰਦੇ ਜਿਹੜੇ ਇਸ ਭਾਵੇਂ ਇਹਨਾਂ ਮਾਮਲਾਤ ਦਾ ਸ਼ਿਕਾਰ ਹੋਣ ਜਾਂ ਉਹ ਕਿਸੇ ਵੀ ਕੇਸ ਦੇ ਵਿੱਚ ਹੋਣ, 98% ਬੰਦਿਆਂ ਨੂੰ ਸਾਡੇ ਇੱਥੇ ਆਜ਼ਾਦੀ ਮਿਲ ਜਾਂਦੀ ਹੈ। ਇੱਕ ਅਦਾਲਤ ਸਜ਼ਾ ਦਿੰਦੀ ਹੈ, ਦੂਜੀ ਅਦਾਲਤ ਉਹਨਾਂ ਨੂੰ ਜਨਾਬ ਜੀ ਛੱਡ ਦਿੰਦੀ ਹੈ। ਇਹ ਬੜੇ ਅਫਸੋਸ ਦੀ ਗੱਲ ਆ ਸਾਡੇ ਇਸ ਮੁਆਸ਼ਰੇ ਦੇ ਵਿੱਚ ਵੀ ਸਜ਼ਾ ਨਹੀਂ ਮਿਲਦੀ। ਜਦੋਂ ਸਜ਼ਾ ਨਹੀਂ ਮਿਲਣੀ ਤੇ ਫਿਰ ਜ਼ਾਰੀ ਗੱਲ ਆ ਕਿ ਜੁਰਮ ਵਧਣਾ। ਅਗਰ ਮੈਨੂੰ ਪਤਾ ਹੋਵੇ ਵੀ ਮੈਂ ਸਾਲ ਬਾਅਦ 2 ਸਾਲ ਬਾਅਦ ਬਾਹਰ ਆ ਜਾਊਂਗਾ, ਜਿਹੜਾ ਜਿਹਾ ਮਰਜ਼ੀ ਮੈਂ ਜੁਰਮ ਇੱਥੇ ਕਰ ਲਵਾਂ, ਤੇ ਫਿਰ ਉਹ ਮੇਰੇ ਕੋਲ ਅਲਫਾਜ਼ ਨਹੀਂ ਹੈਗੇ ਵੀ ਮੈਂ ਕੀ ਗੱਲ ਕਰਾਂ। ਤੇ ਫਿਰ ਉਸ ਤੋਂ ਬਾਅਦ ਆਂਦਾ ਆ ਤਲੀਮ ਦੀ ਕਮੀ। ਸਾਡੇ ਇੱਥੇ ਤਲੀਮ ਦੀ ਕਮੀ ਹੈ, ਸਾਡੇ ਇੱਥੇ ਸਿਖਾਇਆ ਕੁਛ ਨਹੀਂ ਜਾਂਦਾ। ਇਹ ਸਾਡਾ ਇੱਥੇ ਬੜਾ ਵੱਡਾ ਫੈਕਟਰ ਆ। ਇਹ ਬਹੁਤ ਸਾਰੇ ਸ਼ੋਬਿਆਂ ਦੇ ਵਿੱਚ ਆ, ਇਹ ਤਾਂ ਜ਼ਰੂਰਤ ਹੀ ਨਹੀਂ ਵੀ ਇਕੱਲੇ ਇਹਦੇ ਵਿੱਚ ਹੀ ਆ। ਸਾਨੂੰ ਤੇ ਅਸੀਂ ਇੱਕ ਦੂਜਾ ਇਸ਼ਕ ਤੇ ਮੁਹੱਬਤ ਨੂੰ ਇੱਕ ਹੋਰ ਰੰਗ ਦਿਆ ਹੋਇਆ ਆ ਸਾਡੇ ਇਸ ਮੁਆਸ਼ਰੇ ਵਿੱਚ। ਅਸੀਂ ਕਹਿੰਦੇ ਤਾਂ ਹੈ ਨਾ ਮਗਰਬ ਤਬਾਹ ਹੋ ਗਿਆ ਰਿਆਨੀ ਦੇ ਵਿੱਚ, ਫਾਸ਼ੀ ਦੇ ਵਿੱਚ, ਤੇ ਫਿਰ ਇੱਧਰ ਵੀ ਨਜ਼ਰ ਪਾ ਕੇ ਦੇਖੋ ਵੀ ਸਾਡੇ ਇੱਥੇ ਹਾਲਾਤ ਕਿੱਧਰ ਨੂੰ ਜਾ ਰਹੇ ਆ ਤੇ ਕੀ ਅਸੀਂ ਕਰ ਰਹੇ ਹਾਂ। ਤੇ ਇਨਕਾਰ ਸੁਣਨਾ ਸਾਡੇ ਇੱਥੇ ਸ਼ੁਰੂ ਤੋਂ ਨਹੀਂ ਪਸੰਦ। ਸਾਡੇ ਘਰ ਦੇ ਵਿੱਚ ਸਾਨੂੰ ਪਾਣੀ ਸਾਡੀ ਭੈਣ ਪਿਲਾਉਂਦੀ ਆ, ਸਾਡੀ ਮਾਂ ਪਿਲਾਉਂਦੀ ਆ, ਰੋਟੀ ਸਾਨੂੰ ਮੰਜੇ ਤੇ ਲੱਭਦੀ ਆ। ਤੇ ਜਦੋਂ ਵੀ ਕੋਈ ਮਾਮਲਾ ਇਹ ਬੱਚੀਆਂ ਵਾਸਤੇ ਨਹੀਂ, ਇਹ ਭੈਣਾਂ ਭਰਾਵਾਂ ਵਾਸਤੇ ਵੀ ਇਹੀ ਹੈਗਾ ਵੀ ਜਿੱਦਣ ਇਨਕਾਰ ਹੋ ਗਿਆ ਉਦਣ ਹੀ ਜਨਾਬ ਜੀ ਲੜਾਈ ਆ, ਉਦਣ ਹੀ ਡਾਂਗ ਸੋਟਾ ਖੜਪੂਗਾ। ਤੇ ਜੇ ਬੀਵੀ ਇਨਕਾਰ ਕਰ ਦਿੰਦੀ ਆ ਤੇ ਫਿਰ ਤਾਂ ਉਹ ਜਾਨ ਤੋਂ ਗਈ। ਇਨਕਾਰ ਸੁਣਨਾ ਸਾਡੇ ਇਸ ਮੁਆਸ਼ਰੇ ਦੇ ਵਿੱਚ ਬਿਲਕੁਲ ਵੀ ਪਸੰਦ ਨਹੀਂ। ਅਗਰ ਇਨਕਾਰ ਹੋਊਗਾ ਕਿਸੇ ਵੀ ਗੱਲ ਤੋਂ ਤੇ ਉਹਦਾ ਇਹੀ ਹੋਊਗਾ ਵੀ ਇਹ ਮੈਂ ਇਨਕਾਰ ਕਰਨੇ ਵਾਲੇ ਨੂੰ ਇਹਦਾ ਮੈਂ ਮਲੀਆ ਮੇਟ ਕਰ ਦੇਵਾਂ, ਇਹਦਾ ਮੈਂ ਖਾਤਾ ਹੀ ਖਤਮ ਕਰ ਦੇਵਾਂ। ਇੱਥੇ ਤੱਕ ਅਸੀਂ ਪਹੁੰਚ ਚੁੱਕੇ ਹਾਂ। ਇਹਦਾ ਅਗਰ ਹੱਲ ਦੀ ਗੱਲ ਕਰੀਏ, ਤੁਹਾਡਾ ਸਵਾਲ ਵੀ ਹੋਊਗਾ ਵੀ ਇਸ ਗੱਲ ਦਾ ਫਿਰ ਹੱਲ ਕੀ ਹੈਗਾ। ਇਹਦਾ ਹੱਲ ਹੈਗਾ ਕਿ ਅਸੀਂ ਇਸ ਗੱਲ ਨੂੰ ਤਸਲੀਮ ਕਰਦੇ ਹਾਂ ਕਿ ਜਿੱਦਤ ਦਾ ਦੌਰ ਆ, ਟੈਕਨੋਲੋਜੀ ਦਾ ਦੌਰ ਆ। ਇਸ ਦੌਰ ਦੇ ਵਿੱਚ ਸਾਨੂੰ ਰਲਣ ਵਾਸਤੇ, ਇਹਦੇ ਵਿੱਚ ਸਰਵਾਈਵ ਕਰਨ ਵਾਸਤੇ, ਇਹਦੇ ਨਾਲ ਚਲੋ ਬਰਾਬਰ ਕੰਧੇ ਨਾਲ ਕੰਧਾ ਨਾਲ ਲੜਾ ਕੇ ਤੇ 10 ਕਦਮ ਵੀ ਅਸੀਂ ਪਿੱਛੇ ਟੁਰੀਏ ਨਾ, ਸਾਨੂੰ ਟੁਰਨਾ ਪੈਣਾ ਆ। ਇਹ ਨਹੀਂ ਹੋ ਸਕਦਾ ਕਿ ਅਸੀਂ ਦੁਨੀਆ ਨਾਲੋਂ ਕੱਟ ਕੇ ਅਸੀਂ ਜ਼ਿੰਦਗੀ ਗੁਜ਼ਾਰੀਏ। ਸਾਨੂੰ ਇਹਦੇ ਨਾਲ ਟੁਰਨਾ ਪੈਣਾ। ਉਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ, ਜਿਹੜੇ ਕਿ ਸਾਡੇ ਹੁਕਮਰਾਨ ਆ, ਸਾਡੀ ਸਰਕਾਰਾਂ, ਉਹਨਾਂ ਨੂੰ ਕੁਝ ਇਹੋ ਜਿਹੇ ਕਦਮ ਚੁੱਕਣੇ ਪੈਣੇ ਆ ਵੀ ਇੱਕ ਤਾਂ ਸਾਡੀ ਜੁਡੀਸ਼ਰੀ ਨੂੰ ਮਜ਼ਬੂਤ ਕਰਨਾ ਪੈਣਾ। ਸਭ ਤੋਂ ਵੱਡੀ ਗੱਲ ਆ ਵੀ ਸਾਡੀ ਜੁਡੀਸ਼ਰੀ 'ਚ ਫੈਸਲੇ ਹੋਣ ਔਰ ਜਿਹੜਾ ਇੱਕ ਅਦਾਲਤ ਫੈਸਲਾ ਕਰ ਦੇਵੇ ਉਹ ਤੋੜ ਤੱਕ ਉਹੀ ਚੱਲਣਾ ਚਾਹੀਦਾ। ਸਾਡੇ ਇੱਥੇ ਲਾ ਐਂਡ ਆਰਡਰ ਦੀ ਜਿਹੜੀ ਸੂਰਤ ਹਾਲ ਆ ਉਹ ਬਹੁਤ ਖਰਾਬ ਹੈਗੀ ਆ। ਇਹਨੂੰ ਸੈੱਟ ਕਰਨਾ ਪੈਣਾ, ਇਹਦੇ ਉੱਤੇ ਗੌਰ ਕਰਨਾ ਪੈਣਾ। ਇਹ ਕੰਮ ਸਰਕਾਰਾਂ। ਦੂਜਾ ਕੰਮ ਵੀ ਸਰਕਾਰਾਂ ਦਾ ਹੀ ਆ
ਕਿ ਸਾਡਾ ਜਿਹੜਾ ਤਲੀਮੀ ਨਿਜ਼ਾਮ ਆ ਨਾ, ਇਹਨੂੰ ਬਦਲਣ ਦੀ ਜ਼ਰੂਰਤ ਪੇਸ਼ ਆਈ ਹੋਈ ਹੈ। ਸੋਸ਼ਲ ਮੀਡੀਆ ਦਾ ਦੌਰ ਆ, ਆਉਣ ਵਾਲਾ ਦੌਰ ਇਹਦੇ ਨਾਲੋਂ ਵੀ ਤੇਜ਼ ਆ। ਸਾਨੂੰ ਹੁਣ ਪਹਿਲੀ ਕਲਾਸ ਤੋਂ ਹੀ ਨਾ ਸਾਨੂੰ ਇਹੋ ਜਿਹੀਆਂ ਕਿਤਾਬਾਂ ਲੱਗਣੀਆਂ ਚਾਹੀਦੀਆਂ ਜਿਹਦੇ ਵਿੱਚ ਸਾਨੂੰ ਔਰਤ ਦੀ ਇੱਜ਼ਤ ਕਰਨ ਦੇ ਬਾਰੇ 'ਚ ਪਹਿਲੀ ਕਲਾਸ ਤੋਂ ਲੈ ਕੇ ਜਦੋਂ ਤੱਕ ਅਸੀਂ ਪੜ੍ਹਦੇ ਹਾਂ ਨਾ, ਜਦੋਂ ਤੱਕ ਸਾਨੂੰ ਦੱਸਿਆ ਜਾਵੇ ਵੀ ਔਰਤ ਦੀ ਇੱਜ਼ਤ ਕੀ ਹੈਗੀ, ਤੇ ਔਰਤ ਨੂੰ ਵੀ ਨਾਲ ਹੀ ਇਹ ਸਿਖਾਇਆ ਜਾਵੇ ਵੀ ਇਸਲਾਮ ਦੇ ਵਿੱਚ ਤੁਸੀਂ ਜਿਸ ਮੁਆਸ਼ਰੇ 'ਚ ਰਹਿ ਰਹੇ ਆ ਨਾ, ਤੁਹਾਨੂੰ ਉਸ ਮੁਆਸ਼ਰੇ ਦੇ ਵਿੱਚ ਉਸ ਕਾਨੂੰਨ ਦੇ ਤਹਿਤ ਤੁਹਾਨੂੰ ਢਲਣਾ ਪੈਣਾ। ਬੇਸ਼ੱਕ ਤੁਸੀਂ ਇਹ ਨਹੀਂ ਚਾਹੁੰਦੇ ਕਿ ਮੈਂ ਇੱਦਾਂ ਹੋਵਾਂ, ਜੇ ਨਹੀਂ ਚਾਹੁੰਦੇ ਤਾਂ ਬਾਹਰ ਚਲ ਜਾਓ, ਪਰ ਜੇ ਇੱਥੇ ਰਹਿਣਾ ਆ, ਜਿਸ ਮੁਲਕ 'ਚ ਵੀ ਤੁਸੀਂ ਰਹਿਣਾ, ਉਹ ਸਾਊਦੀਆ ਹੋਵੇ, ਉਹ ਅਮਰੀਕਾ ਹੋਵੇ, ਉਹ ਇੰਡੀਆ ਹੋਵੇ, ਉਹ ਇੰਗਲੈਂਡ ਹੋਵੇ, ਉਹ ਕੋਈ ਵੀ ਹੋਵੇ, ਉੱਥੇ ਦੇ ਤੁਹਾਨੂੰ ਕਾਨੂੰਨ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨੀ ਪੈਣੀ ਆ। ਤੇ ਬੱਚਿਆਂ ਨੂੰ ਵੀ ਇਹ ਗੱਲ ਕਿਤਾਬਾਂ ਲੱਗਣੀਆਂ ਚਾਹੀਦੀਆਂ, ਸਿਖਾਇਆ ਜਾਣਾ ਚਾਹੀਦਾ ਕਿ ਤੁਸੀਂ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰਨੀ ਹੈ। ਤੇ ਸਾਡੇ ਬੱਚਿਆਂ ਨੂੰ ਵੀ ਇਹ ਔਰਤ ਦੀ ਇੱਜ਼ਤ ਦੇ ਬਾਰੇ ਸਾਨੂੰ ਦੱਸਣਾ ਚਾਹੀਦਾ। ਇਹ ਸਾਡੇ ਕਿਤਾਬਾਂ ਲੱਗਣੀਆਂ ਚਾਹੀਦੀਆਂ ਸ਼ੁਰੂ ਤੋਂ। ਦੂਜੀ ਸਭ ਤੋਂ ਵੱਡੀ ਗੱਲ ਹੈਗੀ ਆ, ਜਿਹੜੀ ਮੈਂ ਜਿੱਦਾਂ ਗੱਲ ਕੀਤੀ ਆ ਕਿ ਸੋਸ਼ਲ ਮੀਡੀਆ ਦਾ ਦੌਰ ਹੈਗਾ, ਸਾਨੂੰ ਜਨਾਬ ਜੀ ਪਹਿਲੀ ਕਲਾਸ ਤੋਂ ਲੈ ਕੇ ਨਾ ਸਾਨੂੰ ਹੁਣ ਕੈਮਰੇ ਦੀ ਤਮੀਜ਼ ਵੀ ਸਿਖਾਉਣੀ ਪੈਣੀ ਕਿ ਤੁਸੀਂ ਕੈਮਰੇ ਦੇ ਅੱਗੇ ਕਿੱਦਾਂ ਆਣਾ। ਇਹ ਕਾਨੂੰਨ ਹੋਣਾ ਚਾਹੀਦਾ ਵੀ ਅਸੀਂ ਕੈਮਰੇ ਦੇ ਅੱਗੇ ਕਿੱਦਾਂ ਆਣੀ ਚਾਹੀਦੀ, ਉਹਦੀ ਕੁਝ ਕੈਦੋ ਬੰਦ ਹੋਣੇ ਚਾਹੀਦੇ ਆ। ਜੇ ਤੁਸੀਂ ਇਸ ਤਰ੍ਹਾਂ ਹੀ ਸਾਰਿਆਂ ਨੂੰ ਆਜ਼ਾਦ ਰੱਖਿਆ ਨਾ, ਤੇ ਫਿਰ ਹਾਲਾਤ ਇਹ ਪਿੱਛੇ ਨੂੰ ਨਹੀਂ ਆਣੇ ਬਲਕਿ ਅੱਗੇ ਨੂੰ ਜਾਣੇ। ਇਹਦੇ 'ਤੇ ਕੰਟਰੋਲ ਕਰਨ ਵਾਸਤੇ ਇਹ ਬਹੁਤ ਜ਼ਰੂਰੀ ਆ ਵੀ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਇਹ ਗੱਲ ਸਿਖਾਈ ਜਾਣੀ ਚਾਹੀਦੀ ਹੈ। ਵਕਤ ਦੀ ਬੜੀ ਅਹਿਮ ਜ਼ਰੂਰਤ ਬਣ ਚੁੱਕੀ ਹੈ ਹੁਣ ਕਿ ਕੈਮਰੇ ਦੀ ਤਮੀਜ਼ ਕੀ ਆ, ਕੈਮਰੇ ਦੇ ਅੱਗੇ ਬਹਿਣਾ ਕਿੱਦਾਂ ਆ, ਕੈਮਰੇ ਦੇ ਵਿੱਚ ਤੁਹਾਡੇ ਕੱਪੜੇ ਕਿੱਦਾਂ ਦੇ ਹੋਣੇ ਚਾਹੀਦੇ ਆ, ਕੈਮਰੇ ਦੇ ਅੱਗੇ ਤੁਹਾਡੀ ਗੱਲ ਕਿੱਦਾਂ ਦੀ ਹੋਣੀ ਚਾਹੀਦੀ ਹੈ। ਤੁਹਾਡੀ ਗੱਲ ਬਿਲਕੁਲ ਸੈਂਸਰ ਹੋ ਕੇ ਜਾਣੀ ਚਾਹੀਦੀ ਹੈ, ਜਿੱਦਾਂ ਕਿ ਫਿਲਮਾਂ ਦੇ ਵਿੱਚ ਹੁੰਦਾ ਸੀ ਵੀ ਘਰ ਦੇ ਵਿੱਚ ਅਗਰ ਭੈਣ ਭਰਾ ਵਾਲਦ ਮਾਂ ਸਾਰੇ ਨਾਨਾ ਦਾਦੀ ਸਾਰੇ ਤੁਹਾਡੀ ਵੀਡੀਓ ਨੂੰ ਅਗਰ ਇਕੱਠੇ ਬਹਿ ਕੇ ਦੇਖ ਸਕਣ ਨਾ, ਉਹ ਵੀਡੀਓ ਪਾਸ ਹੋਣੀ ਚਾਹੀਦੀ ਆ। ਬਹਰਲ ਇਹ ਤਾਂ ਮੈਂ ਇੱਕ ਆਮ ਗੱਲ ਕੀਤੀ ਆ ਵੀ ਕੋਈ ਇਹ ਤਾਂ ਬੜੇ ਜਿਹੜੇ ਲੋਕ ਆ ਜਿਹੜੇ ਕਿ ਇਹ ਆਪਣਾ ਸਕ੍ਰਿਪਟ ਰਾਈਟਿੰਗ ਆ ਜਾਂ ਜਿਨ੍ਹਾਂ ਦੇ ਫਿਲਮ ਟੀਵੀ ਪ੍ਰੋਡਕਸ਼ਨ, ਯਾਨੀ ਕਿ ਜਿਹੜੇ ਉਹ ਲੋਕ ਦੂਸਰੇ ਲੋਕ ਆ, ਉਹ ਇਹੋ ਜਿਹੀਆਂ ਕੋਈ ਕਿਤਾਬਾਂ ਬਣਾਉਣ ਵੀ ਜਿਨ੍ਹਾਂ ਦੇ ਵਿੱਚ ਕੈਮਰੇ ਦੀ ਤਮੀਜ਼ ਦੇ ਬਾਰੇ 'ਚ ਗੱਲ ਕੀਤੀ ਜਾਵੇ, ਔਰ ਉਹ ਸਾਡੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਲੱਗਣੀ ਚਾਹੀਦੀ ਹੈ। ਕਿਉਂਕਿ ਦੂਸਰੀ ਤੀਸਰੀ ਕਲਾਸ ਤੋਂ ਲੈ ਕੇ ਨਾ ਉੱਥੇ ਤੱਕ ਯੂਨੀਵਰਸਿਟੀ ਤੱਕ ਹੁਣ ਹਰ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ, ਤੇ ਜੇ ਸਾਨੂੰ ਕੈਮਰੇ ਦੀ ਤਮੀਜ਼ ਦਾ ਨਹੀਂ ਪਤਾ ਹੋਊਗਾ, ਸਾਨੂੰ ਇਹ ਨਹੀਂ ਪਤਾ ਹੋਊਗਾ ਵੀ ਅਸੀਂ ਗੱਲ ਕੀ ਕਰਨੀ ਆ, ਤੇ ਫਿਰ ਹਾਲਾਤ ਇਦਾਂ ਦੇ ਹੀ ਰਹਿਣੇ ਆ। ਤੀਜੀ ਗੱਲ ਵੀ ਅਸੀਂ ਜਿਹਨੇ ਵੀ ਕੋਈ ਖੱਚ ਮਾਰੀ ਆ ਜਾਂ ਜਿਹਨੇ ਕਿਸੇ ਤਰ੍ਹਾਂ ਵੀ ਕੋਈ ਵਾਇਰਲ ਹੋ ਗਿਆ ਨਾ, ਅਸੀਂ ਸਭ ਤੋਂ ਪਹਿਲਾਂ ਉਹਨੂੰ ਚੁੱਕ ਕੇ ਮੀਡੀਆ ਦੇ ਉੱਤੇ ਲੈ ਕੇ ਸਾਡੇ ਟੀਵੀ ਉਹਨਾਂ ਨੂੰ ਪ੍ਰਮੋਟ ਕਰਦੇ ਆ, ਸਾਡੇ ਨੈਸ਼ਨਲ ਟੀਵੀ ਉਹਨਾਂ ਨੂੰ ਲਿਆ ਕੇ ਅੱਗੇ ਬਿਠਾਉਂਦੇ ਆ। ਤੇ ਜਦੋਂ ਜੋ ਤੁਸੀਂ ਦੇਖਣਾ ਨਾ, ਤੁਸੀਂ ਉਹੀ ਸਿੱਖਣਾ, ਉਹੀ ਕੁਝ ਕਰਨਾ ਜੋ ਤੁਸੀਂ ਦੇਖਣਾ ਹੈਗਾ। ਬਹਰਹਾਲ ਜੀ, ਇਹ ਬੜੀ ਅਫਸੋਸਨਾਕ ਅੱਜ ਦੀ ਇਹ ਵੀਡੀਓ ਸੀਗੀ ਕਿ ਜਿਹੜੀ ਖਬਰ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆ ਬੰਦਿਆਂ ਦੇ ਵੀ ਐਸਾ ਨਹੀਂ ਹੋਣਾ ਚਾਹੀਦਾ। ਕਿਸੇ ਨੂੰ ਕਿਸੇ ਦੀ ਜ਼ਿੰਦਗੀ ਖਤਮ ਕਰਨੇ ਦਾ ਕੋਈ ਹੱਕ ਹਾਸਲ ਨਹੀਂ ਹੈਗਾ, ਜਾਂ ਭਾਵੇਂ ਜੈਸੇ ਵੀ ਹਾਲਾਤ ਹੋਣ। ਲਓ ਜੀ, ਇਹ ਸੀਗੀ ਮੇਰੀ ਅੱਜ ਦੀ ਵੀਡੀਓ, ਤੇ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਜੀ ਇਹਦੇ ਨਾਲ ਹੀ ਦਿਓ ਇਜਾਜ਼ਤ। ਵੀਡੀਓ ਚੰਗੀ ਲੱਗੇ ਮਾੜੀ ਲੱਗੇ, ਇਹ ਮੇਰੇ ਇੱਕ ਅੰਦਰ ਦਾ ਗੁਬਾਰ ਸੀ ਜਿਹੜਾ ਕਿ ਬਹਿ ਕੇ ਮੈਂ ਤੁਹਾਡੇ ਸਾਹਮਣੇ ਕੱਢ ਲਿਆ। ਜੇ ਕੋਈ ਗਲਤੀ ਕੁਤਾਹੀ ਹੋਵੇ ਤਾਂ ਮੈਂ ਹੱਥ ਬੰਨ੍ਹ ਕੇ ਤੁਹਾਡੇ ਕੋਲੋਂ ਮਾਫੀ ਮੰਗਦਾ। ਤੇ ਪੰਜਾਬੀ ਜਿੱਥੇ ਕਿੱਥੇ ਵੀ ਵਸਦਾ ਜੀ, ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਦੇ ਨਾਲ। ਰੱਬ ਰੱਬ।